ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਆ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਪ੍ਰਵੀਨ ਸ਼ਰਮਾ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ। ਕ੍ਰਿਸ਼ਨ ਧਨੋਤਾ ਜੀ ਜੋ ਪਸੇਟੀ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। GN ਲੂਬ ਐਂਡ ਟਰੱਕ ਵਾਸ਼ ਵਾਲੇ ਜੋ ਆਇਲ ਚੇਂਜ ਵੀ ਕਰਦੇ ਨੇ ਤੇ ਏਅਰ ਬ੍ਰੇਕ ਦਾ ਕੰਮ ਵੀ ਕਰਦੇ ਨੇ। ਨਵੇਂ ਤੇ ਪੁਰਾਣੇ ਟਾਇਰ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਸੈਂਟਾ ਨੀਲਾ ਤੇ ਮਡੇਰਾ ਦੇ ਵਿੱਚ ਇਹ ਸੇਵਾ ਪ੍ਰਦਾਨ ਕਰਦੇ ਨੇ। ਫੋਨ ਨੰਬਰ ਇਹਨਾਂ ਦਾ 2092771013। ਮਹਿੰਦਰ ਸਿੰਘ ਮਨਜੀਤ ਕੌਰ ਜੀ ਤੱਖਰ ਮੋਡੈਸਟੋ, ਬਚਿੱਤਰ ਸਿੰਘ ਜੀ ਚਾਹਲ ਫਰੈਜ਼ਨੋ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਿਕ, ਜੱਸੀ ਕਿਆਓ, ਪ੍ਰਿੰਸੀਪਲ ਅਵਤਾਰ ਸਿੰਘ ਪੰਨਮ ਤੇ ਸਟੋਨ ਸਰਕਲ ਪਾਰਕ ਵਾਲੇ ਸੀਨੀਅਰਸ ਬੇਕਰਸਫੀਲਡ ਤੋਂ ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ। ਜਗਤਾਰ ਸਿੰਘ ਜੀ ਅਨੰਦਪੁਰੀ ਯੂਨੀਵਰਸਿਟੀ ਤੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਵੀ ਸਾਨੂੰ ਪੰਜਾਬੀ ਰੇਡੀਓ USA ਤੇ ਸੁਣਦੇ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਡੈਬਿਟ ਕਾਰਡ ਦੀ ਤੇ ਕ੍ਰੈਡਿਟ ਕਾਰਡ ਤੇ ਈ ਵਾਲਟ ਦੇ ਇਸਤੇਮਾਲ ਤੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ। ਦੇਖੋ ਜੀ, ਗ੍ਰਹਿ ਮੰਤਰਾਲੇ ਨੇ ਨਾ ਖੁਦ ਇਹ ਚੀਜ਼ ਐਕਸੈਪਟ ਕੀਤੀ ਹੈ ਕਿ ਜੇਕਰ ਅਸੀਂ ਡੈਬਿਟ ਕਾਰਡ ਯੂਜ਼ ਕਰਦੇ ਹਾਂ ਜਾਂ ਅਸੀਂ ਕ੍ਰੈਡਿਟ ਕਾਰਡ ਯੂਜ਼ ਕਰਦੇ ਹਾਂ ਜਾਂ ਈ ਵਾਲਟ ਅਸੀਂ ਯੂਜ਼ ਕਰਦੇ ਹਾਂ ਤਾਂ ਇਹਦੇ ਵਿੱਚ ਜਿਹੜੇ ਧੋਖਾਧੜੀਆਂ ਦੇ ਮਾਮਲੇ ਆ ਨਾ ਉਹਨਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਵਾ। ਔਰ ਇਹਨਾਂ ਵਿੱਚ ਕਈ ਟ੍ਰਾਂਜੈਕਸ਼ਨ ਕੰਪਲੀਟ ਨਹੀਂ ਹੁੰਦੀਆਂ ਜਾਂ ਟ੍ਰਾਂਜੈਕਸ਼ਨ ਦੁਬਾਰਾ ਕਰਨੀਆਂ ਪੈਂਦੀਆਂ, ਜਿਹਦੇ ਨਾਲ ਕਸਟਮਰ ਨੂੰ ਨੁਕਸਾਨ ਹੁੰਦਾ ਹੈ। ਕਈ ਗੱਲਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਨਾਲ ਕਿਸੇ ਦਾ ਮਤਲਬ ਚੋਰੀ ਕਰਕੇ ਕੋਡ ਜਾਂ ਹੈਕ ਕਰਕੇ ਤਾਂ ਉਹਦੇ ਚੋਂ ਕਈ ਵਾਰ ਪੈਸੇ ਕਢਵਾਏ ਗਏ ਆ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਔਰ ਧੋਖਾਧੜੀ ਦੇ ਜਿਹੜੇ ਮਾਮਲੇ ਸਾਹਮਣੇ ਆ ਰਿਹਾ ਇਹ ਲਗਾਤਾਰ ਵੱਧਦੇ ਜਾ ਰਿਹਾ। ਸੋ ਇਹ ਕਹਿੰਦੇ ਕਿ ਜਿਹੜਾ ਡਿਜੀਟਲ ਭੁਗਤਾਨ ਹੈ, ਮਹਿਕਮੇ ਨੇ ਮੰਤਰਾਲੇ ਨੇ ਖੁਦ ਇਹ ਗੱਲ ਮੰਨੀ ਹੈ ਕਿ ਜਿਹੜੇ ਸਾਡੇ ਇੰਡੀਅਨ ਆ ਉਹ ਡਿਜੀਟਲ ਭੁਗਤਾਨ ਕਰਨ ਨੂੰ ਉਤਸ਼ਾਹਿਤ ਬੇਸ਼ੱਕ ਹੋ ਰਹੇ ਆ, ਪਰ ਇਹਦੇ ਨਾਲ ਜਿਹੜੀ ਧੋਖਾਧੜੀ ਵੱਧ ਰਹੀ ਆ ਜਾਂ ਜਿਹੜੀਆਂ ਠੱਗੀਆਂ ਵੱਧ ਰਹੀਆਂ ਵਾ ਤਾਂ ਉਹਨਾਂ ਤੋਂ ਡਰਦੇ ਵੀ ਆ। ਸੋ ਹੁਣ ਮੰਤਰਾਲੇ ਨੇ ਚਿੰਤਾ ਵੀ ਜ਼ਾਹਰ ਕੀਤੀ ਹੈ। ਵੈਸੇ ਤਾਂ ਸਾਡੇ ਹਰੇਕ ਚੀਜ਼ ਤੇ ਚਿੰਤਾ ਜ਼ਾਹਰ ਕਰਕੇ ਹੀ ਉਹ ਮਸਲੇ ਦਾ ਹੱਲ ਹੋ ਜਾਂਦਾ। ਇਹਨਾਂ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਤੇ ਹੁਣ ਇੱਕ ਕਮੇਟੀ ਦਾ ਗਠਨ ਵੀ ਕਰਤਾ ਵਾ। ਇਹ ਕਹਿੰਦੇ ਕਿ ਸਾਰੇ ਪਹਿਲੂਆਂ ਦੀ ਅਸੀਂ ਸਮੀਖਿਆ ਕਰਾਂਗੇ, ਉਸ ਤੋਂ ਬਾਅਦ ਦੇਖਾਂਗੇ ਕਿ ਕੀ ਜਿਹੜੀਆਂ ਕਿੱਥੇ ਕਿੱਥੇ ਸੋਧ ਕਰਨ ਵਾਲੀ ਆ। ਵੈਸੇ ਜਿਹੜੇ ਮਾਮਲੇ ਆ ਉਹ ਜ਼ਿਆਦਾਤਰ 50,000 ਤੋਂ ਘੱਟ ਆ, ਇੰਨਾ ਕੁ ਸੁੱਖ ਦਾ ਸਾਹ ਜ਼ਰੂਰ ਆ। ਸੋ ਪਰ ਗੱਲ ਇੱਕ ਹੈ ਕਿ ਪਹਿਲੀ ਗੱਲ ਤਾਂ ਸਾਡੇ ਡਿਜੀਟਲ ਇੰਡੀਆ ਦਾ ਵਿਕਾਸ ਬੜਾ ਕੀਤਾ ਗਿਆ। ਤੁਸੀਂ ਦੇਖਿਆ ਹੋਣਾ ਖਬਰਾਂ ਦੇ ਵਿੱਚ ਮੋਦੀ ਸਾਹਿਬ ਦੇ ਭਾਸ਼ਣ, ਉਹ ਕਹਿੰਦੇ ਕਿ ਡਿਜੀਟਲ ਇੰਡੀਆ। ਕਈ ਜਿਹੜੇ ਵਿਅੰਗ ਕਰਨ ਵਾਲੇ ਲੋਕ ਆ ਉਹਨਾਂ ਨੇ ਫਿਰ ਨੋਟਬੰਦੀ ਤੇ GST ਤੋਂ ਬਾਅਦ ਇਹਨੂੰ ਡਿਜੀਟਲ ਇੰਡੀਆ ਵੀ ਕਿਹਾ ਵਾ। ਉਹ ਕਹਿੰਦੇ ਡਿਜੀਟਲ ਇੰਡੀਆ ਤੁਸੀਂ ਯੂਜ਼ ਕਰੋ, ਕੈਸ਼ਲੈਸ ਇਕਨੋਮੀ ਵੱਲ ਵਧਣਾ ਵਾ। ਦੂਜੇ ਪਾਸੇ ਜਿਹੜੀਆਂ ਧੋਖਾਧੜੀਆਂ ਦੇ ਮਾਮਲੇ ਆ, ਹੁਣ 50,000 ਤੋਂ ਘੱਟ ਜਿਹੜੀਆਂ ਧੋਖਾਧੜੀਆਂ ਦੇ ਮਾਮਲੇ ਜ਼ਿਆਦਾ ਵਾ। ਇਹਦਾ ਮਤਲਬ ਇਹ ਹੈ ਕਿ ਉਹ ਲੋਕ ਜ਼ਿਆਦਾ ਸਰਗਰਮ ਹੈ ਜਿਹੜੇ ਕਿ ਚਲਾਕੀ ਹੁਸ਼ਿਆਰੀ ਨਾਲ ਇਹਨਾਂ ਟ੍ਰਾਂਜੈਕਸ਼ਨਾਂ ਚੋਂ ਕੁਛ ਨਾ ਕੁਛ ਮੁਨਾਫਾ ਕਮਾਉਂਦੇ ਆ, ਨਾ ਕਿ ਹੈਕ ਕਰਕੇ। ਜੇ ਤਾਂ ਹੈਕ ਕਰ ਲੈ ਤਾਂ ਹੋ ਸਕਦਾ ਬੰਦਾ ਲੱਖਾਂ ਦੇ ਵਿੱਚ ਵੀ ਚੋਰੀ ਕਰ ਲੇ। ਪਰ ਮੇਰਾ ਖਿਆਲ ਹੈ ਕਿ ਡਿਜੀਟਲ ਇੰਡੀਆ ਦਾ ਜਿਹੜਾ ਸੁਪਨਾ ਵਾ ਇਹ ਓਨਾ ਚਿਰ ਨਹੀਂ ਸਾਕਾਰ ਹੋ ਸਕਦਾ ਮੋਦੀ ਸਾਹਿਬ ਦਾ, ਜਿੰਨਾ ਚਿਰ ਜਿਹੜੀਆਂ ਜ਼ਮੀਨੀ ਚੀਜ਼ਾਂ ਨੇ ਟ੍ਰਾਂਜੈਕਸ਼ਨਾਂ ਦੇ ਵਿੱਚ ਡਬਲਿੰਗ ਹੋ ਜਾਣੀ ਜਾਂ ਹੋਰ ਪੈਟਰੋਲ ਪੰਪ ਤੇ ਕੋਈ ਧੋਖਾਧੜੀ ਆ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਰੋਕੀਆਂ ਨਹੀਂ ਜਾ ਸਕਦੀਆਂ। ਸੋ ਮੇਰੇ ਖਿਆਲ ਦੇ ਨਾਲ ਉਸ ਮੁਲਕ ਦੇ ਵਿੱਚ ਹਰ ਕੁਝ ਸੰਭਵ ਹੈ ਜਿਹੜੇ ਮੁਲਕ ਦੇ ਵਿੱਚ ਜੇਕਰ ਇੱਕ ਕਾਮਨ ਬੰਦਾ ਪੈਸੇ ਕਢਾਉਂਦਾ ਤਾਂ ਉਹਦੇ ਲਈ ਆਧਾਰ ਜ਼ਰੂਰੀ ਹੈ, ਪਰ ਕਰਜ਼ੇ ਲੈ ਕੇ ਬੇਸ਼ੱਕ ਤੁਸੀਂ 11 21 ਹਜ਼ਾਰ ਦੀਆਂ ਠੱਗੀਆਂ ਮਾਰ ਜਾਓ ਜੀ। ਬਿਲਕੁਲ ਜੀ, ਹੁਣ ਤੇ ਅਰਬਾਂ ਖਰਬਾਂ ਤੱਕ ਇਹ ਪਹੁੰਚ ਗਈਆਂ। ਤੇ ਅੱਗੇ ਕਾਂਗਰਸ ਨੇ ਦੋਸ਼ ਲਾਇਆ ਕਿ RSS ਕਰ ਰਹੀ ਹੈ ਸਰਕਾਰੀ ਜਥੇਬੰਦੀਆਂ ਦਾ ਇਸਤੇਮਾਲ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ RSS ਇੱਕ ਡਿਫਰੈਂਟ ਚੀਜ਼ ਆ। ਉਹ ਇੱਕ ਜਥੇਬੰਦੀ ਆ, ਧਾਰਮਿਕ ਕਹਿ ਲਓ ਤੁਸੀਂ ਜਥੇਬੰਦੀ, ਇੱਕ ਹਿੰਦੂ ਜਥੇਬੰਦੀ ਆ। ਪਰ ਜਿਹੜੀ ਸਰਕਾਰ ਆ, ਸਰਕਾਰ ਸਾਰੇ ਲੋਕਾਂ ਦੀ ਹੁੰਦੀ ਹੈ। ਕਾਂਗਰਸ ਨੇ ਕੀ ਕਿਹਾ ਵਾ? ਕਾਂਗਰਸ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਵਾਰਾਣਸੀ ਦੇ ਵਿੱਚ ਮੋਹਨ ਭਾਗਵਤ ਆ ਰਹੇ ਆ ਜਿਹੜੇ ਕਿ RSS ਦੇ ਕਰਤਾ ਧਰਤਾ ਨੇ, ਉਹ ਕਹਿੰਦੇ ਕਿ ਜਿਹੜਾ ਇਹ ਇੱਕ ਬਨਾਰਸ ਦੇ ਵਿੱਚ ਨਾ ਬਦਲਾਪੁਰ ਦੇ ਵਿੱਚ ਟ੍ਰੇਡ ਫੈਸਿਲਿਟੇਸ਼ਨ ਸੈਂਟਰ ਹੈ, ਉੱਥੇ RSS ਵਰਕਰਾਂ ਨੂੰ ਸੰਬੋਧਨ ਕਰਨਾ ਵਾ ਮੋਹਨ ਭਾਗਵਤ ਨੇ। ਤਾਂ ਕਾਂਗਰਸ ਨੇ ਇਹਦਾ ਜਿਹੜਾ ਵਾ ਇਹਦਾ ਵਿਰੋਧ ਕੀਤਾ ਔਰ ਉਹਨਾਂ ਨੇ ਕਿਹਾ ਵਾ ਕਿ ਜਿਹੜੀ RSS ਆ ਇਹ ਜਿਹੜੀ ਫੈਸਿਲਿਟੇਸ਼ਨ ਸੈਂਟਰ ਆ ਉਹਦੇ ਵਿੱਚ ਇਹ ਸੰਬੋਧਨ ਕਰ ਰਿਹਾ ਤਾਂ ਉਹ ਬਿਲਕੁਲ ਨਜਾਇਜ਼ ਆ। ਔਰ ਇਹ ਸੰਬੋਧਨ ਦੇ ਵਿੱਚ ਇਕੱਲੇ ਇਹ ਨਹੀਂ ਆ ਰਹੇ ਕਿ ਮੋਹਨ ਭਾਗਵਤ ਆ ਰਹੇ ਆ, ਇਹਦੇ ਵਿੱਚ ਯੋਗੀ ਆਦਿੱਤਿਆਨਾਥ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਜਿਹੜੇ ਉੱਥੋਂ ਦੇ ਪ੍ਰਦੇਸ਼ ਪ੍ਰੈਜ਼ੀਡੈਂਟ ਨੇ ਮਹਿੰਦਰ ਨਾਥ ਪਾਂਡੇ, 18 ਫਰਵਰੀ ਨੂੰ ਦੱਸਿਆ ਗਿਆ ਵੀ ਇਹ ਪ੍ਰੋਗਰਾਮ ਹੋਣਾ ਵਾ।
ਤੇ ਉਦੋਂ ਇਹ ਸਾਰੇ ਉਹਦੇ ਚ ਆ ਰਹੇ ਆ। ਤਾਂ ਉਹ ਕਹਿੰਦੇ ਕਿ ਜਿਹੜੇ ਇਹ ਪ੍ਰੋਗਰਾਮ ਕੀਤੇ ਜਾ ਰਹੇ ਸਰਕਾਰੀ ਜਥੇਬੰਦੀਆਂ ਵਿੱਚ, ਤਾਂ ਇਹ ਪ੍ਰੋਗਰਾਮ ਜਿਹੜੇ ਆ ਨਹੀਂ ਹੋਣੇ ਚਾਹੀਦੇ। ਮੇਰੇ ਖਿਆਲ ਦੇ ਨਾਲ ਕਾਂਗਰਸ ਤਾਂ ਕੀ ਦੇਸ਼ ਦੇ ਹਰ ਇੱਕ ਬੰਦੇ ਨੂੰ ਜਿਹੜਾ ਧਰਮ ਤੌਰ ਤੇ ਨਿਰਪੱਖ ਹੈ ਜਾਂ ਇੱਕ ਆਜ਼ਾਦ ਸੋਚ ਦਾ ਮਾਲਕ ਆ, ਤਾਂ ਉਹ ਚੀਜ਼ ਇਹਨਾਂ ਚੀਜ਼ਾਂ ਨੂੰ ਦੇਖਣਾ ਚਾਹੀਦਾ ਵੀ ਕਿ ਕਿਹੜੀ ਸਰਕਾਰ ਦੇ ਅੰਦਰ ਕਿਹੜੀ ਜਥੇਬੰਦੀ ਜਿਹੜੀ ਆ ਉਹ ਕਿਹੜੀਆਂ ਚੀਜ਼ਾਂ ਦਾ ਇਸਤੇਮਾਲ ਕਰ ਰਹੀ ਆ। ਪਰ ਸ਼ਾਇਦ ਸਰੋਤੇ ਵੀ ਸਾਡੇ ਨਾਲੋਂ ਜ਼ਿਆਦਾ ਜਾਣਦੇ ਨੇ ਇਹ ਚੀਜ਼ ਕਿ ਜਦੋਂ ਤੋਂ ਭਾਜਪਾ ਸੱਤਾ ਦੇ ਵਿੱਚ ਆਈ ਹੈ ਤਾਂ RSS ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ। ਔਰ RSS ਤਾਂ ਕੀ ਵਿਸ਼ਵ ਹਿੰਦੂ ਪ੍ਰੀਸ਼ਦ ਦੇਖ ਲਓ ਤੁਸੀਂ, ਬਜਰੰਗ ਦਲ ਦੇਖ ਲਓ, ਹੁਣ ਤਾਂ ਲੋਕਾਂ ਦੇ ਖਾਣੇ ਪਹਿਨਣੇ ਦੇ ਵਿੱਚ ਵੀ ਇੰਟਰਫੇਅਰ ਹੋਣ ਲੱਗ ਪਿਆ ਜੀ। ਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਅਗਲੀ ਖਬਰ ਵੱਲ ਚੱਲਦੇ ਹਾਂ। ਬੈਂਕਿੰਗ ਘੁਟਾਲਾ ਐਡਾ ਵੱਡਾ ਹੋ ਗਿਆ ਕਿ ਉਸ ਦੀਆਂ ਕੋਈ ਹੋਰ ਪਰਤਾਂ ਖੁੱਲੀਆਂ? ਦੇਖੋ ਜੀ, ਜਿਹੜਾ ਬੈਂਕਿੰਗ ਘੁਟਾਲਾ ਨਾ ਅਸਲ ਦੇ ਵਿੱਚ 11,000 ਕਰੋੜ ਰੁਪਇਆ ਕਿਹਾ ਜਾ ਰਿਹਾ ਕਿ 11,000 ਕਰੋੜ ਦਾ ਇਹ ਘੁਟਾਲਾ ਵਾ, ਪਰ ਅਸਲ ਦੇ ਵਿੱਚ ਜਿਹੜੀ ਕਾਂਗਰਸ ਦੇ ਇੱਕ ਬੁਲਾਰੇ ਨੇ ਰਣਦੀਪ ਸੁਰਜੇਵਾਲਾ, ਉਹ ਕਹਿੰਦੇ ਕਿ ਜੇਕਰ ਇਸ ਘੁਟਾਲੇ ਦਾ ਵੇਖਿਆ ਜਾਵੇ ਤਾਂ 30,000 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਵਾ ਲੋਕਾਂ ਨੂੰ। ਤੇ ਨਾਲ ਹੀ ਇਹ ਹੈ ਕਿ ਹੁਣ ਤੱਕ ਉਹ ਕਹਿੰਦੇ ਵੀ 57 ਜਿਹੜਾ ਫੀਸਦੀ ਆ ਉਹ ਸ਼ੇਅਰ ਆ ਜਿਹੜਾ PNB ਦੇ ਵਿੱਚ ਭਾਰਤ ਸਰਕਾਰ ਦਾ ਵਾ। ਤੇ ਇਸ ਤਰ੍ਹਾਂ ਨਾਲ ਜੇ ਆਪਾਂ ਗੱਲ ਕਹੀਏ ਤਾਂ ਉਹ ਕਹਿੰਦੇ ਕਿ ਜਿਹੜਾ ਪ੍ਰਧਾਨ ਮੰਤਰੀ ਦਾ ਜਿਹੜਾ ਦਫ਼ਤਰ ਹੈ ਤੇ ਉਹਦੇ ਸਣੇ ਕਈ ਮਹਿਕਮਿਆਂ ਤੇ ਏਜੰਸੀਆਂ ਨੂੰ ਇਸ ਘੁਟਾਲੇ ਦੀ ਪਹਿਲਾਂ ਤੇ ਪੂਰੀ ਜਾਣਕਾਰੀ ਸੀ, ਬਾਵਜੂਦ ਇਹਦੇ ਸਰਕਾਰ ਨੇ ਕੀਤੀ। ਸੋ ਹੁਣ ਇਹ ਘੁਟਾਲਾ ਕਹਿੰਦੇ 21,306 ਕਰੋੜ ਦਾ ਹੋ ਸਕਦਾ ਵਾ ਜੇਕਰ ਸਾਰਾ ਕੈਲਕੂਲੇਸ਼ਨ ਜਦੋਂ ਹੋਈ ਕਿੰਨਾ ਨੁਕਸਾਨ ਹੋਇਆ ਔਰ ਉਹਦੇ ਨਾਲ ਪ੍ਰਭਾਵਿਤ ਕਿਹੜੇ ਲੋਕ ਹੋਏ ਤਾਂ ਉਸ ਚੀਜ਼ ਨਾਲ। ਤੇ ਨਾਲ ਇਹ ਜਿਹੜਾ ਇਹਦਾ ਇੱਕ ਜਿਹੜਾ ਨੀਰਵ ਮੋਦੀ ਹੈ ਨਾ, ਉਹਦਾ ਇੱਕ ਕਾਰੋਬਾਰੀ ਸਾਂਝੀਦਾਰਾ ਮੇਹੁਲ ਚੌਕਸੀ, ਉਹਦੀਆਂ 4 ਕੰਪਨੀਆਂ ਨੇ ਵੀ 10,000 ਕਰੋੜ ਰੁਪਏ ਦਾ ਕਰਜ਼ ਲਿਆ ਹੋਇਆ ਵਾ PNB ਤੋਂ ਤੇ 30 ਹੋਰ ਬੈਂਕਾਂ ਤੋਂ। ਤੇ ਨਾਲ ਹੁਣ ਇਹ ਕਹਿੰਦੇ ਕਿ ਜਿਹੜੇ ਭਾਰਤ ਸਰਕਾਰ ਜਿਹੜੇ 7,000 ਕਰੋੜ ਦੀ ਜਿਹੜੀ ਵੈਲਿਊ ਆ ਸ਼ੇਅਰਾਂ ਦੀ, ਉਹ ਵੀ ਜਿਹੜਾ ਇਹਨਾਂ ਦਾ ਸ਼ੇਅਰ ਆ ਉਹ ਖਤਮ ਹੋ ਚੁੱਕਿਆ ਵਾ ਇਸ ਘੁਟਾਲੇ ਦੇ ਨਾਲ। ਤੇ ਇਸ ਕਰਕੇ ਜੇ ਆਪਾਂ ਸਾਰੀ ਰਕਮ ਟੋਟਲੀ ਕਾਊਂਟ ਕਰ ਲਈਏ ਤਾਂ ਇਹ ਬਣ ਜਾਂਦੀ ਆ 11,000 ਤੇ 10,000 ਕਰੋੜ ਕਰਕੇ ਤੇ ਜਿਹੜੇ 7,000 ਹੋਰ ਆ, ਤਾਂ ਇਹਦੇ ਨਾਲ ਰਕਮ 28,000 ਕਰੋੜ ਬਣ ਜਾਂਦੀ ਹੈ। ਤੇ ਇਸ ਕਰਕੇ ਸੁਰਜੇਵਾਲਾ ਦਾ ਇਹ ਕਹਿਣਾ ਵਾ ਕਿ ਜਿਹੜਾ ਦੇਸ਼ ਨੂੰ ਪੂਰਾ ਨੁਕਸਾਨ ਹੋਇਆ ਵਾ ਉਹ 30,000 ਕਰੋੜ ਰੁਪਏ ਦਾ ਹੋਇਆ ਵਾ। ਹੁਣ ਤੁਸੀਂ ਦੇਖੋ ਕਿ ਡਿਜੀਟਲ ਲੈਣ ਦੇਣ ਜਾਂ ਕੈਸ਼ਲੈਸ ਇਕਨੋਮੀ ਅਸੀਂ ਉਹਨਾਂ ਦੀਆਂ ਗੱਲਾਂ ਕਰ ਚੁੱਕੇ ਹਾਂ। ਜੇਕਰ ਇੱਕ ਆਮ ਬੰਦੇ ਦੇ ਖਾਤੇ ਦੇ ਵਿੱਚ 2.5 ਲੱਖ ਤੋਂ ਵੱਧ ਹੋ ਜਾਂਦਾ ਤੇ ਉਹ ਕਹਿੰਦੇ ਭਾਈ ਰੱਖੋ ਟੈਕਸ ਇੱਥੇ। ਹੁਣ ਜਿਹੜੇ ਇਹ ਲੋਕ ਜਿਹੜੇ ਆ ਮੋਦੀ ਵਰਗੇ ਜਾਂ ਮੇਹੁਲ ਚੌਕਸੀ ਵਰਗੇ, ਇਹਨਾਂ ਨੇ ਕੀ ਕੀਤਾ ਵਾ ਕਿ ਬੈਂਕ ਤੋਂ ਇੱਕ ਲਿਮਟ ਟਾਈਪ ਵਧਾ ਲਿਆ ਜਾਂ ਕਰਜ਼ ਲੈ ਲਿਆ ਔਰ ਉਹਦੀਆਂ ਜਿਹੜੀਆਂ ਟ੍ਰਾਂਜੈਕਸ਼ਨਾਂ ਸੀਗੀਆਂ ਉਹ ਵਿਦੇਸ਼ਾਂ ਦੇ ਵਿੱਚ ਜਿਹੜਾ ਕਾਰੋਬਾਰ ਕਰ ਰਹੇ ਸੀ ਉਹ ਬੈਂਕ ਦੇ ਜ਼ਰੀਏ ਉਧਰ ਹੋ ਗਿਆ। ਜਦ ਕਿ ਇੱਕ ਪ੍ਰੋਸੈਸ ਹੈ, ਸਵਿਫਟ ਟਾਈਪ ਕੋਈ ਕੋਡ ਹੈ ਬੈਂਕਿੰਗ ਦਾ, ਉਹ ਕੋਡ ਇਹ ਹੈ ਕਿ ਜਦੋਂ ਕੋਈ ਬੰਦਾ ਉਧਰ ਕੋਈ ਟ੍ਰਾਂਜੈਕਸ਼ਨ ਕਰਦਾ ਵਾ ਫੋਰਨ ਦੇ ਵਿੱਚ, ਤਾਂ ਉਦੋਂ ਜਿਹੜੀ ਉਹਦੀ ਟ੍ਰਾਂਜੈਕਸ਼ਨ ਇੱਥੋਂ ਉਹਦੇ ਖਾਤੇ ਚੋਂ ਜਾਂ ਜਿਹੜਾ ਉਹਨੂੰ ਕਰਜ਼ ਮਿਲਦਾ ਵਾ ਤਾਂ ਉਹਨੂੰ ਪੂਰਾ ਬੈਂਕ ਕਰਦਾ ਵਾ ਕਿ ਇਹਨੂੰ ਮੋਨੀਟਰਿੰਗ ਕਰਦਾ ਵਾ ਉਹਦੀ ਕਿ ਬਈ ਇਹ ਕੀ ਕਰ ਰਿਹਾ ਵਾ, ਕਿੰਨਾ ਇਹਦਾ ਸਾਡੇ ਕੋਲ ਹੈਗਾ ਕੁਛ ਕਿ ਨਹੀਂ ਹੈਗਾ। ਇਹ ਜਿਹੜੀ ਮੋਨੀਟਰਿੰਗ ਹੋਈ ਆ ਇੱਥੇ ਫੇਲ ਸਾਬਿਤ ਹੋਈ ਆ। ਕੁਝ ਕੁ ਬੈਂਕ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਘੁਟਾਲਾ ਹੋਇਆ ਵਾ। ਉਹ ਜਿਹੜੀ ਮੋਨੀਟਰਿੰਗ ਹੋਣੀ ਸੀ ਮੋਨੀਟਰਿੰਗ ਨਹੀਂ ਹੋਈ, ਸਵਿਫਟ ਕੋਡ ਦੇ ਵਿੱਚ ਹੀ ਆਦਾਨ ਪ੍ਰਦਾਨ ਕਰਕੇ, ਯਾਨੀ ਕਿ ਬਿਨਾਂ ਕਿਸੇ ਗਾਰੰਟੀ ਤੋਂ, ਬਿਨਾਂ ਕਿਸੇ ਹੋਰ ਭਰੋਸੇਯੋਗ ਚੀਜ਼ ਲਏ ਬਿਨਾਂ ਇਹ ਜਿਹੜੇ ਪੈਸਾ ਵਾ ਉਹਨਾਂ ਨੂੰ ਡਿਲੀਵਰ ਕਰ ਦਿੱਤਾ ਗਿਆ। ਉਹਨਾਂ ਦਾ ਵਪਾਰ ਉੱਥੇ ਕੀਤਾ ਗਿਆ ਇਸੇ ਪੈਸੇ ਦੇ ਨਾਲ, PNB ਦੇ ਨਾਲ। ਸਿੱਟੇ ਵਜੋਂ ਇਹ ਘੁਟਾਲਾ ਹੋ ਗਿਆ। ਹੁਣ ਮੋਦੀ ਸਾਹਿਬ ਕਹਿੰਦੇ ਕਿ ਜੀ ਆਧਾਰ ਲਿੰਕ ਕਰ ਦਿਓ, ਫਲਾਣਾ ਲਿੰਕ ਕਰ ਦਿਓ। ਮੋਦੀ ਸਾਹਿਬ ਲੋਕ ਤਾਂ ਕਦੇ ਆਧਾਰ ਲਿੰਕ ਕਰ ਦੇਣਗੇ, ਕਦੇ ਆਪਦਾ ਜਿਹੜਾ ਵਾ ਵੋਟਰ ID ਕਾਰਡ ਲਿੰਕ ਕਰ ਦੇਣਗੇ, ਕਦੇ ਮੋਬਾਈਲਾਂ ਦੇ ਨਾਲ ਵੀ ਲਿੰਕ ਕਰ ਦੇਣਗੇ। ਪਰ ਤੁਸੀਂ ਆ ਲਲਿਤ ਮੋਦੀ, ਆ ਜਿਹੜਾ ਵਿਜੇ ਮਾਲੀਆ ਵਰਗੇ, ਆ ਜਿਹੜੇ ਨੀਰਵ ਮੋਦੀ ਵਰਗੇ ਲੋਕ ਆ, ਇਹਨਾਂ ਉਹ ਜ਼ਰਾ ਲੋਕਾਂ ਨੂੰ ਜ਼ਰੂਰ ਦੱਸੋ ਜੀ। ਜੀ, ਉਹਨਾਂ ਬਾਰੇ ਕਿਹਨੇ ਦੱਸਣਾ। ਤੇ ਅੱਗੇ ਆਪਾਂ ਲੀਡਰਾਂ ਦੀ ਜੇ ਗੱਲ ਕਰੀਏ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਾਇਦਾਦ ਦਾ ਖੁਲਾਸਾ ਕਰਨਾ ਪਵੇਗਾ। ਦੇਖੋ, ਸੁਪਰੀਮ ਕੋਰਟ ਨੇ ਨਾ ਇੱਕ ਡਾਇਰੈਕਸ਼ਨ ਜਾਰੀ ਕੀਤੀਆਂ ਨੇ ਤੇ ਸੁਪਰੀਮ ਕੋਰਟ ਨੇ ਕਿਹਾ ਵਾ ਕਿ ਜਿਹੜੇ ਚੋਣ ਲੜਦੇ ਆ ਨਾ ਉਮੀਦਵਾਰ, ਉਹਨਾਂ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਆਮਦਨ ਦਾ ਸਰੋਤ ਦੱਸਣਾ ਪਊਗਾ। ਇੱਕ NGO ਆ ਲੋਕ ਪ੍ਰਹਰੀ, ਤੇ ਇਹਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤੇ ਉਹ ਕਹਿੰਦੇ ਕਿ ਜਿਹੜੇ ਸਾਡੇ ਲੀਡਰਾਂ ਦੀ ਤੇਜ਼ੀ ਦੇ ਨਾਲ ਜਾਇਦਾਦ ਵੱਧ ਰਹੀ ਆ ਤੇ ਇਹਦਾ ਕੋਈ ਹੱਲ ਕਰੋ। ਲੋਕਾਂ ਦੇ ਵਿੱਚ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ, ਪਰ ਜਿਹੜੇ ਸਾਡੇ ਨੁਮਾਇੰਦੇ ਆ ਉਹਨਾਂ ਦੀਆਂ ਜਾਇਦਾਦਾਂ 300 ਗੁਣਾ ਵੱਧ ਰਹੀਆਂ। ਸੋ ਹੁਣ ਇਹ ਪਟੀਸ਼ਨ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਉਮੀਦਵਾਰ ਚੋਣ ਲੜਨ ਤੋਂ ਪਹਿਲਾਂ ਹਲਫਨਾਮਾ ਦਾਇਰ ਕਰਦੇ ਆ ਉਹਦੇ ਵਿੱਚ ਜਾਇਦਾਦ ਜਿਹੜੀ ਲਿਖਦੇ ਆ ਤੇ ਉਹ ਜੇਤੂ ਹੋਣ ਤੋਂ ਬਾਅਦ ਅਕਸਰ ਵੱਧ ਜਾਂਦੀ ਹੈ। ਤੇ ਉਹ ਕਹਿੰਦੇ ਕਿ ਦੱਸਣ ਵੀ ਇਹ ਕਿਵੇਂ ਵੱਧਦੀ ਹੈ ਤੇ ਇਕੱਲਾ ਇਹ ਨਹੀਂ ਗਾ ਕਿ ਆਪਦਾ ਪਰਿਵਾਰ ਦੀ ਆਮਦਨ ਦਾ ਸਰੋਤ ਵੀ ਦੱਸਿਆ ਜਾਵੇ। ਹੁਣ ਕਿਹਾ ਗਿਆ ਸੀਗਾ ਕਿ 26 ਲੋਕ ਸਭਾ ਮੈਂਬਰ ਆ ਸਾਡੇ ਮੁਲਕ ਦੇ ਵਿੱਚ, 11 ਰਾਜ ਸਭਾ, 257 ਵਿਧਾਇਕ ਆ ਜਿਹੜੇ ਉਹ ਲੋਕ ਆ ਜਿਨ੍ਹਾਂ ਦੀ ਜਾਇਦਾਦ ਜਿਹੜੀ ਆ ਤੇਜ਼ੀ ਦੇ ਨਾਲ ਵਧੀ ਆ, ਕਈ ਗੁਣੇ ਵਧੀ ਆ।
ਕਈਆਂ ਦੀ ਤਾਂ 500 ਗੁਣਾ ਤੱਕ ਵਧੀ ਆ। ਸੋ ਹੁਣ ਜਸਟਿਸ ਚੇਲਾਮੇਸ਼ਵਰ ਜਿਨ੍ਹਾਂ ਨੇ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਤੇ ਐਸ ਅਬਦੁਲ ਨਜ਼ੀਰ ਉਹਨਾਂ ਨੇ ਹੈਰਾਨੀ ਪ੍ਰਗਟਾਈ ਆ ਤੇ ਨਾਲ ਹੀ ਉਹ ਕਹਿੰਦੇ ਕਿ ਹੁਣ ਜਿਹੜਾ ਚੋਣ ਕੋਈ ਬੰਦਾ ਲੜਦਾ ਵਾ ਆਪਣੀ ਤੇ ਆਪਣੇ ਪਰਿਵਾਰ ਦੀ ਆਮਦਨ ਦਾ ਸਰੋਤ ਜ਼ਰੂਰ ਦੱਸਣ। ਸੋ ਇੱਕ ਅੱਧੀ ਮੈਂ ਉਦਾਹਰਨ ਤੁਹਾਨੂੰ ਜ਼ਰੂਰ ਦੇ ਦਿੰਦਾ ਵਾ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਖਬਰ ਸੁਣੀ ਹੋਣੀ ਹੈ ਕਿ ਅਮਿਤ ਸ਼ਾਹ ਦਾ ਜਿਹੜਾ ਮੁੰਡਾ ਵਾ ਜੈਸ਼ ਆ ਉਹਦੀ ਕੰਪਨੀ ਦਾ ਜਿਹੜਾ ਟਰਨਓਵਰ ਆ 16,000 ਗੁਣਾ ਵੱਧ ਗਿਆ ਸੀਗਾ ਤੇ ਜਿਹੜੀ ਅਮਿਤ ਸ਼ਾਹ ਦੀ ਪਰਸਨਲ ਪ੍ਰਾਪਰਟੀ ਆ ਉਹ ਜਦੋਂ ਉਹਨਾਂ ਨੇ ਪਿਛਲਾ ਕੋਈ ਚੋਣ ਲੜਨ ਦੇ ਦੌਰਾਨ ਹਲਫਨਾਮਾ ਦਾਇਰ ਕੀਤਾ ਸੀਗਾ ਤਾਂ ਹੁਣ ਤੇ ਵਿੱਚ ਜਿਹੜਾ ਉਹਦਾ ਕੰਪੈਰੀਜ਼ਨ ਹੈ ਉਹ 300 ਗੁਣਾ ਨਾਲ ਦਰਜ ਕੀਤਾ ਗਿਆ ਸੀ। ਪਰ ਉਹ ਮਸਲੇ ਦੇ ਵਿੱਚ ਹੋਇਆ ਕਿ ਅਮਿਤ ਸ਼ਾਹ ਨੇ ਜਿਹੜਾ ਉਹਦਾ ਮੁੰਡਾ ਵਾ ਜੈਸ਼ ਆ ਉਹਨੇ ਦੀ ਵਾਇਰ ਜਿਹੜੀ ਸਾਡੀ ਇੱਕ ਵੈਬਸਾਈਟ ਆ ਨਿਊਜ਼ ਵੈਬਸਾਈਟ ਉਹਦੇ ਤੇ ਕੇਸ ਠੋਕਤਾ ਮਾਨਹਾਨੀ। ਸੋ ਮੇਰੇ ਖਿਆਲ ਦੇ ਨਾਲ ਜੇ ਇਹੋ ਜਿਹੇ ਲੋਕਾਂ ਨੂੰ ਲਗਾਮ ਨਹੀਂ ਲੱਗਦੀ ਤਾਂ ਇਹ ਉਹ ਦਿਨ ਦੂਰ ਨਹੀਂ ਜਦੋਂ ਲੋਕਾਂ ਦਾ ਚੰਮ ਵੀ ਲਾ ਕੇ ਖਾ ਜਾਣਗੇ। ਕੱਲੀਆਂ ਡਾਇਰੈਕਸ਼ਨ ਜਾਰੀ ਕਰਕੇ ਨਹੀਂ ਹੋਣਾ, ਕੋਈ ਸੁਪਰੀਮ ਕੋਰਟ ਨੂੰ ਇਹੋ ਜਿਹੀ ਆਜ਼ਾਦ ਬੋਡੀ ਵੀ ਬਣਾਉਣੀ ਪੈਣੀ ਆ ਜਿਹੜੀ ਬੋਡੀ ਮੋਨੀਟਰ ਕਰਕੇ ਜਿਹੜੀਆਂ ਜਾਇਦਾਦਾਂ ਵੱਧਦੀਆਂ ਨੇ ਜੇਕਰ ਸਰੋਤ ਨਹੀਂ ਪਤਾ ਲੱਗਦਾ ਤਾਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ। ਜੀ ਬਿਲਕੁਲ ਜੀ, ਲੀਡਰਾਂ ਦੀਆਂ ਹੀ ਵੱਧਦੀਆਂ ਹੈ ਨਾ, ਲੀਡਰਾਂ ਦੇ ਬੱਚਿਆਂ ਦੀਆਂ ਵੱਧਦੀਆਂ, ਕਿੱਥੇ ਉਹ ਰੋਕਾਂ ਲਾਉਣਗੇ। ਤੇ ਅੱਗੇ ਦੇਸ਼ ਦੇ 91 ਜਨ ਸੋਮਿਆਂ ਦੀ ਜੇ ਗੱਲ ਕਰੀਏ ਤਾਂ ਉਸ ਦਾ ਪੱਧਰ 2% ਡਿੱਗਿਆ। ਦੇਖੋ ਅੱਜ ਨਾ ਬੜੀ ਇੱਕ ਖਬਰ ਆਈ ਕਿ ਕਰਨਾਟਕਾ ਦਾ ਜਲ ਸਰੋਤ ਦੇ ਬਾਰੇ ਨਾ ਕਰਨਾਟਕਾ ਨੂੰ ਪਾਣੀ ਬੜਾ ਮਿਲਿਆ ਵਾ ਕਾਵੇਰੀ ਵਿਵਾਦ ਦੇ ਵਿੱਚ ਹਨਾ। ਸੋ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਜਾਰੀ ਕੀਤੀਆਂ ਨੇ ਕਿ ਜਿਹੜੇ ਕਰਨਾਟਕ ਸੂਬਾ ਵਾ ਇਹਨੂੰ ਜਿਹੜਾ ਇਹਦਾ ਹੱਕ ਆ ਉਹ ਵਧਾ ਦਿੱਤਾ ਗਿਆ। ਤਾਮਿਲਨਾਡੂ ਦੇ ਹੱਕ ਦੇ ਵਿੱਚ ਕਟੌਤੀ ਕੀਤੀ ਹੈ ਸੁਪਰੀਮ ਕੋਰਟ ਨੇ। ਪਰ ਅਸਲ ਦੇ ਵਿੱਚ ਇੱਕ ਨਾ ਅਸੀਂ ਉਹ ਤਾਂ ਗੱਲ ਛੱਡਤੀ, ਕਈ ਮਾਹਿਰਾਂ ਨੇ ਸਾਡੇ ਨੇ ਪੰਜਾਬ ਦਾ ਵੀ ਅਨਾਲਿਸਿਸ ਕੀਤਾ ਵਾ ਕਿ ਪੰਜਾਬ ਦੇ ਵਿੱਚ ਕੀ ਹੈ। ਪਰ ਜੇਕਰ ਅਸੀਂ ਦੇਸ਼ ਦੇ ਜਿਹੜੇ ਸਾਡੇ ਸੋਮੇ ਆ ਜਿਹੜੇ ਪੀਣ ਵਾਲੇ ਪਾਣੀ ਸਾਨੂੰ ਡਿਲੀਵਰ ਕਰਦੇ ਆ ਤੇ ਉਹਨਾਂ ਦਾ ਜਿਹੜਾ ਕੁੱਲ ਸਮਰੱਥਾ ਦਾ ਜਿਹੜਾ ਆਪਣਾ ਪਾਣੀ ਆ ਨਾ ਉਹਨਾਂ ਦਾ ਉਹ 41% ਤੋਂ ਘੱਟ ਕੇ 39% ਰਹਿ ਗਿਆ ਵਾ। ਤੇ ਕੇਂਦਰ ਦੀ ਇੱਕ ਰਿਪੋਰਟ ਆ, ਕੇਂਦਰ ਦੀ ਰਿਪੋਰਟ ਦੇ ਮੁਤਾਬਕ ਜੇ 15 ਫਰਵਰੀ ਤੱਕ ਜਿਹੜਾ ਇਹਨਾਂ ਜਲ ਸੂਬਿਆਂ ਦੇ ਵਿੱਚ ਜਿਹੜਾ ਪਾਣੀ ਹੈ ਪੀਣ ਯੋਗ ਉਹ 63.597 ਅਰਬ ਕਿਊਸਿਕ ਮੀਟਰ ਹੈ। ਪਰ ਹੁਣ ਜਿਹੜਾ ਵਾ ਇਹ ਪਿਛਲੇ ਜਿਹੜਾ ਦਰਜ ਕੀਤਾ ਗਿਆ ਸੀ ਅੰਕੜਾ ਉਹਦੇ ਨਾਲੋਂ ਘੱਟ ਕੇ ਆਪਣੇ ਪੱਧਰ ਦਾ 88% ਰਹਿ ਗਿਆ ਵਾ। ਸੋ ਇਹ ਜਿਹੜਾ ਘਟਿਆ ਉਹਨਾਂ ਦੇ ਵਿੱਚ ਪੰਜਾਬ ਵੀ ਆਉਂਦਾ ਵਾ, ਉਹਨਾਂ ਦੇ ਵਿੱਚ ਰਾਜਸਥਾਨ ਵੀ ਆਉਂਦਾ ਵਾ, ਉਹਨਾਂ ਦੇ ਵਿੱਚ ਝਾਰਖੰਡ ਵੀ ਆਉਂਦਾ ਵਾ, ਉੜੀਸਾ ਵੀ ਆਉਂਦਾ, ਗੁਜਰਾਤ ਵੀ ਆਉਂਦਾ, ਉੱਤਰ ਪ੍ਰਦੇਸ਼ ਵੀ ਆਉਂਦਾ। ਮੁੱਖ ਦੀ ਗੱਲ ਕੀ ਹੈ? ਮੁੱਖ ਦੀ ਗੱਲ ਇਹ ਹੈ ਕਿ ਅਸੀਂ ਰਾਜਾਂ ਦੇ ਸਟੇਟਾਂ ਦੇ ਪਾਣੀ ਦੇ ਝਗੜੇ ਤਾਂ ਅਸੀਂ ਦੇਖ ਰਹੇ ਹਾਂ, ਪੰਜਾਬ ਦਾ ਹਰਿਆਣਾ ਨਾਲ ਹੈ, ਤਾਮਿਲਨਾਡੂ ਦਾ ਕਰਨਾਟਕ ਨਾਲ ਹੈ ਜਾਂ ਹੋਰ, ਪਰ ਅਸੀਂ ਇਹ ਨਹੀਂ ਦੇਖਦੇ ਕਿ ਇੱਕ ਪਾਸੇ ਸਾਡਾ ਮੁਲਕ ਜਿਹੜਾ ਵਾ ਉਹ ਭੁੱਖਮਰੀ ਜਾਂ ਉਹ ਕਹਿ ਲਈ ਕਾਲ ਪੈਣ ਦੇ ਨਾਲ ਜਿੱਥੇ ਬਾਰਿਸ਼ ਨਹੀਂ ਹੁੰਦੀ, ਜਿੱਥੇ ਪਾਣੀ ਹੈ ਨੀਗਾ, ਲਾਤੂਰ ਵਰਗੇ ਇਲਾਕੇ ਆ ਮੱਧ ਪ੍ਰਦੇਸ਼ ਦੇ ਵਿੱਚ, ਇੱਕ ਪਾਸੇ ਉਹ ਇਲਾਕੇ ਜਿਹੜੇ ਹਰ ਸਾਲ ਹੜ੍ਹ ਸਹਿੰਦੇ ਆ। ਪਰ ਸਾਡੇ ਲੀਡਰ ਤਾਂ ਜਿਹੜੇ ਆ ਉਹ ਜਿਹੜੇ ਸਾਡੇ ਹੁਕਮਰਾਨ ਆ ਉਹ ਕਹਿੰਦੇ ਕਿ ਜੀ ਇਹ ਚੀਜ਼ ਤਾਂ ਕਾਊਂਟ ਕਰਨੀ ਵਾਲੀ ਹੈ ਨਹੀਂ ਕਿ ਦੇਸ਼ ਦਾ ਅੱਧਾ ਦੇਸ਼ ਦਾ ਹਿੱਸਾ ਵਾ ਜਿਹੜਾ ਬਿਹਾਰ ਵਰਗੇ ਸੂਬੇ ਆ ਉਹ ਵਿਚਾਰੇ ਲੜਦੇ ਰਹਿੰਦੇ ਆ ਹੜ੍ਹਾਂ ਦੇ ਨਾਲ, ਜਿਹੜੇ ਮੱਧ ਪ੍ਰਦੇਸ਼ ਵਰਗੇ ਪਹਾੜੀ ਜਾਂ ਹੋਰ ਦੂਰ ਦਰਾਡੇ ਇਲਾਕੇ ਜਿਹੜੇ ਉਹਨਾਂ ਦੇ ਪੀਣ ਨੂੰ ਵੀ ਪਾਣੀ ਹੈ ਨੀਗਾ। ਪਰ ਇਹ ਸਾਡੇ ਜਿਹੜੇ ਹੁਕਮਰਾਨ ਆ ਉਹਨਾਂ ਕੋਲ ਇਹਨਾਂ ਚੀਜ਼ਾਂ ਦੇ ਵਾਸਤੇ ਟਾਈਮ ਹੈ ਨੀਗਾ। ਉਹ ਜਾਂ ਤਾਂ ਆਪਦੀਆਂ ਪਾਰਟੀਆਂ ਲਈ ਚੋਣ ਪ੍ਰਚਾਰ ਕਰ ਸਕਦੇ ਆ ਜਾਂ ਫਿਰ ਵਿਦੇਸ਼ ਦੀਆਂ ਯਾਤਰਾਵਾਂ ਕਰ ਸਕਦੇ ਆ। ਸੋ ਮੇਰੀ ਬੇਨਤੀ ਆ ਵੀ ਠੀਕ ਆ ਵੀ ਘੱਟੋ ਘੱਟ ਜੇ ਤੁਸੀਂ ਫਸਲਾਂ ਵਾਸਤੇ ਪਾਣੀ ਜਾਂ ਹੋਰ ਜਿਹੜਾ ਪਾਣੀ ਆ ਉਹ ਤਾਂ ਮੁਹੱਈਆ ਕਰਾਉਣ ਦੀ ਦੂਰ ਦੀ ਗੱਲ ਆ, ਪਰ ਐਟਲੀਸਟ ਜਿਹੜੇ ਆ ਸਾਡੇ ਸੋਮੇ ਦਿਨੋਂ ਦਿਨ ਅਸੀਂ ਇੱਕ ਮੂਕ ਦਰਸ਼ਕ ਵਾਂਗੂ ਮਹਿਸੂਸ ਕਰ ਰਹੇ ਹਾਂ ਕਿ ਇਹ ਖਤਮ ਹੁੰਦੇ ਜਾ ਰਿਹਾ। ਤਾਂ ਇੱਕ ਹੜ੍ਹਾਂ ਦੇ ਪਾਣੀ ਦੀ ਜਿਹੜੀ ਵੇਸਟੇਜ ਆ ਜਿਹੜੀ ਬਹੁਤ ਵੱਡੀ ਆ ਔਰ ਬਹੁਤ ਇੱਕ ਨੁਕਸਾਨ ਕਰਦੀ ਹੈ, ਉਸੇ ਵੇਸਟੇਜ ਨੂੰ ਜੇ ਅਸੀਂ ਕੰਸਟਰਕਟਿਵ ਵੇ ਦੇ ਨਾਲ ਯੂਜ਼ ਕਰ ਲਈਏ ਤਾਂ ਦੋਨੇ ਮਸਲੇ ਹੱਲ ਹੋਣਗੇ, ਹੜ੍ਹਾਂ ਦੀ ਨੌਬਤ ਹੱਲ ਹੋ ਜੂ ਔਰ ਸਾਡੇ ਦੇਸ਼ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਬਾਜੂ। ਪਰ ਇਹ ਚੀਜ਼ਾਂ ਸ਼ਾਇਦ ਉਦੋਂ ਹੱਲ ਹੋਣਗੀਆਂ ਜਦੋਂ ਸਾਡੇ ਹੁਕਮਰਾਨਾਂ ਦਾ ਇੱਧਰਲੇ ਪਾਸੇ ਧਿਆਨ ਆਊਗਾ। ਜੀ ਨਹੀਂ ਅਜੇ ਤਾਂ ਜੀ ਤਿਜੋਰੀਆਂ ਭਰਨ ਵੱਲ ਲੱਗਾ ਹੋਇਆ। ਤੇ ਅੱਗੇ ਗੱਲ ਕਰਦੇ ਹਾਂ ਸਿੱਖਿਆ ਬੋਰਡ ਦੀ, ਉਹਨਾਂ ਦੇ ਦਫ਼ਤਰਾਂ ਦੇ ਵਿੱਚ ਜੀ ਬੇਨਿਜ਼ਮੀਆਂ, ਉੱਥੇ ਪੈਗ ਤੇ ਲੈਗ ਚੱਲਦੇ ਆ। ਇਹ ਨਾ ਬੜੀ ਇੱਕ ਵਿਚਿੱਤਰ ਜੀ ਗੱਲ ਹੈ ਕਿ ਫਰੀਦਕੋਟ ਤੋਂ ਨਾ ਇੱਕ ਅਧਿਕਾਰੀ ਆਇਆ, ਉੱਚ ਅਧਿਕਾਰੀ ਸਿੱਖਿਆ ਬੋਰਡ ਦੇ ਦਫ਼ਤਰ ਦਾ ਮੁਆਇਨਾ ਕਰ, ਜਦੋਂ ਮੁਆਇਨਾ ਕਰਕੇ ਹਟ ਗਿਆ, ਖਾਣਾ ਪੂਰਤੀ ਕਰ ਲਈ ਉਹਨੇ ਕਿ ਹਾਂਜੀ ਸਾਰਾ ਕੁਝ ਸੈੱਟ ਹੈ ਜੀ, ਫਾਈਲਾਂ ਠੀਕ ਹੈ, ਸਾਰਾ ਕੁਝ। ਉਸ ਤੋਂ ਬਾਅਦ ਚੱਲਿਆ ਪੈਗ ਤੇ ਲੈਗ ਦਾ ਦੌਰ, ਜਸ਼ਨ ਚੱਲੇ, ਮਤਲਬ ਕਿ ਹਾਂਜੀ ਸਾਡੇ ਉੱਪਰਲੇ ਸਾਹਿਬ ਸੈਟਿਸਫਾਈਡ ਹੈ, ਇਹਨਾਂ ਨੇ ਆਪਦੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ, ਚਲੋ ਇਹਨਾਂ ਦੇ ਆਸਤੇ ਲਿਆਓ ਸ਼ਰਾਬ ਤੇ ਮੀਟ ਤੇ ਕਰੋ ਇਹਨਾਂ ਦਾ ਮਤਲਬ ਇਹਨਾਂ ਦੀ ਪੇਟ ਪੂਰੀ। ਉੱਥੇ ਜਿਹੜਾ ਦਫ਼ਤਰ ਸੀਗਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੋਗਾ ਦੇ ਵਿੱਚ, ਉੱਥੇ ਪੱਤਰਕਾਰ ਪਹੁੰਚ ਗਏ। ਜਦੋਂ ਪੱਤਰਕਾਰ ਪਹੁੰਚ ਗਏ ਤੇ ਉਹਨਾਂ ਨੂੰ ਵੇਖ ਕੇ ਤੇ ਟੈਗ ਤੇ ਲੈਗ ਤਾਂ ਛੁੱਟਣੇ ਸੀ ਹੱਥਾਂ ਤੋਂ, ਤੇ ਉਹ ਕੈਮਰੇ ਖੋਣ ਭੱਜ ਪਏ ਕਈ ਮੁਲਾਜ਼ਮ, ਤੇ ਇੱਕ ਮੁਲਾਜ਼ਮ ਕਾਬੂ ਆ ਗਿਆ ਇਹਨਾਂ ਦੇ ਵਿੱਚ। ਜਦੋਂ ਕਾਬੂ ਆ ਗਿਆ ਤੇ ਫਿਰ ਉਹਨਾਂ ਤੋਂ ਬਾਅਦ ਹੁਣ ਪੁਲਿਸ ਨੂੰ ਸੱਦਿਆ ਗਿਆ, ਉਹ ਥਾਣਾ ਸਿਟੀ ਨੂੰ ਹਿਰਾਸਤ ਦੇ ਵਿੱਚ ਲੈ ਗਈ, ਫਿਰ ਸਾਰੀ ਘਟਨਾ ਪੁੱਛਿਆ ਉਹਨੂੰ ਕਿ ਭਾਈ ਕੀ ਹੋਇਆ। ਪਰ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਸਿੱਖਿਆ ਮਹਿਕਮਾ ਵਾ ਵਿਚਾਰਾ ਜਿਹੜਾ ਹੌਲੀ ਹੌਲੀ ਆਪਦੀ ਜਿਹੜੀ ਹੋਂਦ ਆ ਉਹਨੂੰ ਜਿਉਂਦੀ ਰੱਖਣ ਵਾਸਤੇ ਜਿਹੜਾ ਵਾ ਆਪਾਂ ਕਹਿੰਦੇ ਸੰਘਰਸ਼ ਕਰ ਰਿਹਾ ਵਾ,
ਦੂਜੇ ਪਾਸੇ ਇਹੋ ਜਿਹੇ ਲੋਕ ਆ ਜਿਨ੍ਹਾਂ ਦੀਆਂ ਤਨਖਾਹਾਂ ਲੱਖਾਂ ਦੇ ਵਿੱਚ ਆ, ਕਿਸੇ ਦੀ 1.25 ਲੱਖ ਆ, ਕਿਸੇ ਦੀ 1.5 ਲੱਖ ਹੈ, ਜਿਹੜੇ ਨਿਰੀਖਣ ਕਰਨਗੇ ਸ਼ਰਾਬ ਤੇ ਮੀਟ ਖਾ ਕੇ ਮੁੜ ਆਉਂਦੇ ਆ। ਸੋ ਏਦਾਂ ਕਮੀਆਂ ਨਹੀਂ ਦੂਰ ਹੋਣੀਆਂ। ਅਸੀਂ ਲੋਕਾਂ ਨੂੰ ਕਹਿ ਦਿੰਦੇ ਹਾਂ ਕਿ ਆਪਦੇ ਜਵਾਕਾਂ ਨੂੰ ਪੜ੍ਹਾਉਂਦੇ ਨਹੀਂ, ਲੋਕ ਆਪਦੇ ਜਵਾਕਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਲਾ ਦਿੰਦੇ ਆ। ਪਰ ਜਿਹਨਾਂ ਕੋਲੇ ਚਾਬੀ ਫੜਾਈ ਆ, ਸੀ ਜਿਨ੍ਹਾਂ ਲੋਕਾਂ ਨੂੰ ਮਾਲਕ ਬਣਾਇਆ ਵਾ ਸਿਸਟਮ ਨੂੰ ਚਲਾਉਣ ਦੇ, ਜੇ ਉਹ ਖਾਨਾ ਪੂਰਤੀਆਂ ਕਰਦੇ ਰਹੇ ਨਿਰੀਖਣ ਕਰਨ ਦੀ ਬਜਾਏ ਜਾਂ ਪੜਤਾਲ ਕਰਨ ਦੀ ਬਜਾਏ ਉਹਨਾਂ ਨੇ ਸ਼ਰਾਬ ਮੀਟ ਖਾ ਕੇ ਮੁੜ ਕੇ ਆਉਣਾ ਵਾ, ਤੇ ਮਹਿਕਮੇ ਦਾ ਹੋ ਹੀ ਕੁਛ ਨਹੀਂ ਸਕਦਾ। ਸੋ ਦੇਖਦੇ ਆ ਇਹਨਾਂ ਤੇ ਕਾਰਵਾਈ ਕਦੋਂ ਹੋਣੀ ਆ ਹੁਣ। ਪਰ ਏਦਾਂ ਸਰਕਾਰੀ ਦਫ਼ਤਰਾਂ ਵਿੱਚ ਪਾਰਟੀਆਂ ਦਾ ਜਿਹੜਾ ਦੌਰ ਆ ਉਹ ਮਹਿੰਗਾ ਤਾਂ ਹੈਗਾ ਹੀ ਹੈਗਾ, ਮਤਲਬ ਉਹਨਾਂ ਲੋਕਾਂ ਦੇ ਲਈ ਜਿਹੜੇ ਪਾਰਟੀਆਂ ਕਰਦੇ ਆ ਵਿਚਾਰੇ ਮਜਬੂਰੀ ਬਸ, ਪਰ ਲੋਕਾਂ ਵਾਸਤੇ ਖਤਰਨਾਕ ਵੀ ਹੈਗਾ ਵਾ ਜੀ। ਜੀ, ਤੇ ਅੱਗੇ ਗੱਲ ਕਰਦੇ ਜੀ ਜੱਗੀ ਜੌਹਲ ਦੀ। ਕਈ ਵਾਰ ਤਾਂ ਐਂ ਲੱਗਦਾ ਕਿ ਬਸ ਮਾਮਲਾ ਦੱਬ ਗਿਆ ਆ, ਤੇ ਉਸ ਨੂੰ ਤਿਹਾੜ ਜੇਲ੍ਹ ਭੇਜਣ ਦੀ ਤਿਆਰੀ ਸੀਗੀ, ਪਰ ਉਹਦੀ ਜਿਹੜੀ ਅਰਜ਼ੀ ਸੀਗੀ ਉਹ ਖਾਰਜ ਹੋਈ। ਦੇਖੋ, ਇਹਦੇ ਵਿੱਚ ਤੁਸੀਂ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਨਾ, ਉਹਨੂੰ ਤੁਸੀਂ ਝਟਕਾ ਵੀ ਮੰਨ ਸਕਦੇ ਹੋ। ਉਹਦੀ ਜਿਹੜੀ ਪਟੀਸ਼ਨ ਆ, ਮੋਹਾਲੀ ਅਦਾਲਤ ਨੇ NIA ਨੈਸ਼ਨਲ ਇਨਵੈਸਟੀਗੇਸ਼ਨ ਜਿਹੜੀ ਏਜੰਸੀ ਆ ਉਹਦੀ ਜਿਹੜੀ ਅਰਜ਼ੀ ਆ ਉਹਨੂੰ ਖਾਰਜ ਕਰ ਦਿੱਤੀ ਆ। ਤੇ ਇਹ ਕਹਿੰਦੇ ਸੀਗੇ, NIA ਕਹਿੰਦੀ ਸੀਗੀ ਜਿਹਦੇ ਖੂਫੀਆ ਰਿਪੋਰਟ ਦੇ ਹਵਾਲੇ ਨਾਲ ਕਿ ਅਦਾਲਤ ਤੋਂ ਜੱਗੀ ਜੌਹਲ ਦੇ ਸਮੇਤ ਜਿਹੜੇ ਹੋਰ ਮੁਲਜ਼ਮ ਆ ਉਹਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ। ਤੇ ਪਰ ਜਿਹੜੇ ਉਹ ਕਹਿੰਦੇ ਕਿ ਇਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਾਣ ਦਾ ਖਤਰਾ ਹੋ ਸਕਦਾ। ਪਰ ਇਹ ਜਿਹੜੀ ਪਟੀਸ਼ਨ ਸੀਗੀ, ਅਰਜ਼ੀ, ਉਹ ਮੋਹਾਲੀ ਦੀ ਅਦਾਲਤ ਨੇ ਖਾਰਜ ਕਰ ਦਿੱਤੀ ਆ। ਤੇ ਉਹ ਕਹਿੰਦੇ ਕਿ ਜਿਹੜੇ ਜੱਗੀ ਜੌਹਲ ਦਾ ਵਕੀਲ ਆ ਨਾ ਜਸਪਾਲ ਸਿੰਘ, ਉਹਨੇ ਇਹਦਾ ਵਿਰੋਧ ਕੀਤਾ ਸੀਗਾ। ਉਹ ਕਹਿੰਦੇ ਕਿ ਜੇਕਰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸੁਰੱਖਿਅਤ ਨਹੀਂ ਤਾਂ ਸਾਰੇ ਮੁਲਜ਼ਮਾਂ ਨੂੰ ਤਿਹਾੜ ਸ਼ਿਫਟ ਕਰ ਦੇਣਾ ਚਾਹੀਦਾ, ਤੇ ਪੰਜਾਬ ਦੀਆਂ ਜੇਲ੍ਹਾਂ ਨੂੰ ਫਿਰ ਤੁਸੀਂ ਬੰਦ ਕਰ ਦਿਓ, ਉਹਨਾਂ ਨੂੰ ਰੱਖਿਆ ਹੀ ਕਿਉਂ, ਜੇਲ੍ਹਾਂ ਬਣਾਈਆਂ ਹੀ ਕਿਉਂ ਨੇ। ਸੋ ਫਿਰ ਮੋਹਾਲੀ ਅਦਾਲਤ ਨੇ ਇਸ ਸੰਬੰਧੀ ਵੇਖਿਆ ਵੀ ਨਹੀਂ, ਸ਼ਾਇਦ ਇਹ ਜਿਹੜੀ ਚੀਜ਼ ਆ ਇਹ ਐਡੀ ਮਾਇਨੇ ਨਹੀਂ ਰੱਖਦੀ, ਤਾਂ ਅਰਜ਼ੀ ਜਿਹੜੀ ਇਹ ਖਾਰਜ ਕਰ ਦਿੱਤੀ ਆ। ਵੈਸੇ ਜੱਗੀ ਜੌਹਲ ਦੀ ਜਦੋਂ ਤੋਂ ਗ੍ਰਿਫਤਾਰੀ ਹੋਈ ਆ ਤਾਂ ਉਹਦੀ ਗ੍ਰਿਫਤਾਰੀ ਨੂੰ ਲੈ ਕੇ ਭਾਵੇਂ ਉਹ ਪੰਜਾਬ ਵਿੱਚ ਦੀਆਂ ਜਥੇਬੰਦੀਆਂ ਹੋਣ ਤੇ ਭਾਵੇਂ ਸਾਡੇ ਬਾਹਰ ਬੈਠੇ ਕਾਨੂੰਨ ਪਸੰਦ ਲੋਕ ਹੋਣ, ਤਾਂ ਉਹਨਾਂ ਨੇ ਵਿਰੋਧ ਹੀ ਕੀਤਾ। ਪਰ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਅੱਗੇ ਕੀ ਆਉਂਦਾ। ਪਰ ਜੇ ਪੀੜਤ ਪਰਿਵਾਰ ਦੀ ਆਪਾਂ ਗੱਲ ਸੁਣੀਏ ਤਾਂ ਉਹਨਾਂ ਦੀਆਂ ਗੱਲਾਂ ਤੋਂ ਇਹ ਜ਼ਰੂਰ ਲੱਗਦਾ ਵਾ ਕਿ ਕਿਤੇ ਨਾ ਕਿਤੇ ਜਿਹੜਾ ਪਰਿਵਾਰ ਆ ਉਹ ਸ਼ਾਇਦ ਉਹਨਾਂ ਦੇ ਨਾਲ ਧੱਕਾ ਵੀ ਹੋ ਰਿਹਾ ਵਾ ਜੀ। ਜੀ, ਅੱਗੇ ਆਪਾਂ ਗੱਲ ਕਰ ਲੈਂਦੇ ਜੀ ਸਰਕਾਰੀ ਸਕੂਲਾਂ ਦੀ, ਤੇ ਉਹ ਵੀ ਛਪਾਉਣ ਲੱਗੇ ਇਸ਼ਤਿਹਾਰ। ਹਾਂਜੀ, ਇਹ ਬੜੀ ਵਿਲੱਖਣ ਖਬਰ ਹੈ, ਪਰ ਮੈਨੂੰ ਚੰਗੀ ਵੀ ਲੱਗੀ, ਕਿਉਂਕਿ ਅੱਜ ਕੱਲ੍ਹ ਹਰੇਕ ਬੰਦਾ ਚਾਹੁੰਦਾ ਵਾ ਕਿ ਉਹਦਾ ਜਿਹੜਾ ਬੱਚਾ ਵਾ ਉਹਦੇ ਟਾਈ ਲੱਗੀ ਹੋਵੇ, ਉਹਦੇ ਪੈਂਟ ਕੋਟ ਪਾਇਆ ਹੋਵੇ ਤੇ ਵੈਨ ਦੇ ਵਿੱਚ ਸਕੂਲ ਜਾਵੇ। ਤੇ ਸਾਡੇ ਜਿਹੜੇ ਪੰਜਾਬ ਦੇ ਸਰਕਾਰੀ ਸਕੂਲ ਆ ਉਹ ਵਿਚਾਰੇ ਆਪਦੇ ਹੋਂਦ ਬਚਾਉਣ ਦੀ ਮਤਲਬ ਉਹਨਾਂ ਦੇ ਨਾਲ ਜਦੋਜਹਿਦ ਕਰ ਰਹੇ, ਆਪਦੀ ਹੋਂਦ ਦੀ ਲੜਾਈ ਲੜ ਰਹੇ ਆ ਉਹ। ਪਰ ਹੁਣ ਕੁਝ ਸਕੂਲ ਆ ਜਿਹੜਾ ਨੇ ਨਾ ਜਿਹੜੇ ਮਤਲਬ ਆਏ ਆ ਮੂਹਰੇ ਨਿਕਲ ਕੇ, ਜਿਨ੍ਹਾਂ ਨੇ ਇਸ਼ਤਿਹਾਰ ਛਪਵਾਇਆ, ਔਰ ਇਸ਼ਤਿਹਾਰਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਵਾ ਕਿ ਅਸੀਂ ਮਿਡ ਡੇ ਮੀਲ ਦਿਆਂਗੇ, ਮੁਫਤ ਵਰਦੀਆਂ ਦਿਆਂਗੇ, SC ਵਿਦਿਆਰਥੀਆਂ ਨੂੰ ਵਜ਼ੀਫੇ ਦਿਆਂਗੇ, ਮੁਫਤ ਕਿਤਾਬਾਂ ਦਿਆਂਗੇ, ਸੱਭਿਆਚਾਰਕ ਟੂਰ ਕਰਵਾਵਾਂਗੇ, ਸਾਡੇ ਸਕੂਲਾਂ ਦੇ ਵਿੱਚ ਤੁਸੀਂ ਬੱਚੇ ਲਾਓ। ਸੋ ਮਹਿਮਾ ਸਰਜਾ ਪਿੰਡ ਹੈ ਬਠਿੰਡਾ ਇਲਾਕੇ ਦੇ ਵਿੱਚ, ਉੱਥੇ ਸਕੂਲ ਮੁਖੀ ਨੇ ਨਾ ਬੱਚਿਆਂ ਦੇ ਸਕੂਲ ਦਾਖਲੇ ਸੰਬੰਧੀ ਪੋਸਟਰ ਵੀ ਲਾਏ ਆ। ਹੁਣ ਆਪਾਂ ਪਹਿਲਾਂ ਖਬਰ ਕਰਕੇ ਹਟੇ ਸੀਗੇ, ਉਹਦੇ ਵਿੱਚ ਕੋਈ ਬੰਦਾ ਸਕੂਲ ਸਿੱਖਿਆ ਦਫ਼ਤਰ ਦੇ ਬੋਰਡ ਦਾ ਕੋਈ ਦੌਰਾ ਕਰਨ ਆਇਆ ਸੀ, ਪਰ ਉਹਨੇ ਉੱਥੇ ਸ਼ਰਾਬ ਪੀ ਕੇ ਤੇ ਮੀਟ ਖਾ ਕੇ ਮੁੜ ਗਿਆ। ਪਰ ਇੱਕ ਇਹੋ ਜਿਹੇ ਮਾਸਟਰ ਹੈਗੇ ਆ, ਅਧਿਆਪਕ ਹੈਗਾ ਸਾਡੇ ਕੋਲੇ, ਸਾਡੇ ਪੰਜਾਬ ਦੇ ਵਿੱਚ, ਜਿਨ੍ਹਾਂ ਨੂੰ ਲੱਗਦਾ ਵੀ ਕਿ ਸ਼ਾਇਦ ਯਾਰ ਅਸੀਂ ਵੀ ਜੇ ਇਸ਼ਤਿਹਾਰਬਾਜ਼ੀ ਕਰਾਂਗੇ ਜਾਂ ਆਪਣੀਆਂ ਜਿਹੜੀਆਂ ਸਕੀਮਾਂ ਦੱਸਾਂਗੇ ਤਾਂ ਸ਼ਾਇਦ ਲੋਕ ਸਾਡੇ ਵੱਲ ਪਰਤ ਸਕਦੇ ਆ। ਸੋ ਕੋਸ਼ਿਸ਼ ਬਹੁਤ ਚੰਗੀ ਲੱਗੀ ਮੈਨੂੰ ਨਿੱਜੀ ਤੌਰ ਤੇ ਵੀ। ਵੈਸੇ ਵੀ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਕਿ ਪੋਸਟਰਾਂ ਦੇ ਨਾਲ ਤੁਸੀਂ ਜਾਗਰੂਕ ਕਰੋ ਲੋਕਾਂ ਨੂੰ। ਪਰ ਹੁਣ ਦਿੱਕਤ ਕਿੱਥੇ ਆ ਜਾਂਦੀ ਹੈ? ਦਿੱਕਤ ਇੱਥੇ ਆ ਜਾਂਦੀ ਆ ਕਿ ਬਹੁਤ ਸਾਰੇ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਮਿਡ ਡੇ ਮੀਲ ਵੀ ਨਹੀਂ ਮਿਲਦੀ। ਜਿਹੜੇ ਸਰਕਾਰੀ ਸਕੂਲ ਆ ਉਹਨਾਂ ਦੇ ਵਿੱਚ ਮੁਫਤ ਵਰਦੀਆਂ ਵੀ ਲੇਟ ਮਿਲਦੀਆਂ, ਈਵਨ ਕਿ ਕਿਤਾਬਾਂ ਬਹੁਤ ਲੇਟ ਮਿਲਦੀਆਂ, ਤੇ SC ਵਿਦਿਆਰਥੀਆਂ ਨੂੰ ਵਜ਼ੀਫੇ ਵੀ ਜਿਹੜੇ ਆ ਉਹ ਮੈਂ ਕਹਿ ਸਕਦਾ ਵਾ ਲੇਟ ਮਿਲਦੇ। ਉਹਨਾਂ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਘੁਟਾਲੇ ਵੀ ਸਾਹਮਣੇ ਆਉਂਦੇ ਆ। ਜੇਕਰ ਸਰਕਾਰ ਇੱਕ ਟਰਾਂਸਪੇਰੈਂਸੀ ਲੈ ਕੇ ਆਵੇ ਮਿਡ ਡੇ ਮੀਲ ਦੇ ਵਿੱਚ, ਵਿਦਿਆਰਥੀਆਂ ਨੂੰ ਵਜ਼ੀਫਿਆਂ ਦੇ ਵਿੱਚ, ਤਾਂ ਜਿਹੜੇ ਵਰਦੀਆਂ ਮਿਲਦੀਆਂ, ਕਿਤਾਬਾਂ ਨਾਲ ਲੇਟ ਹੋਣ, ਸੱਭਿਆਚਾਰਕ ਟੂਰ ਕਰਵਾਏ ਜਾਣ, ਖੇਡਾਂ ਕਰਵਾਈਆਂ ਜਾਣ, ਤਾਂ ਮੇਰਾ ਖਿਆਲ ਹੈ ਕਿ ਸ਼ਾਇਦ ਉਹ ਜਿਹੜੀ ਸਾਡੀ ਜਿਹੜੀ ਸਕੂਲਾਂ ਦੀ ਰੌਣਕ ਸੀਗੀ ਤਾਂ ਉਹਨੂੰ ਵਾਪਸ ਲਿਆ ਜਾ ਸਕਦਾ। ਪਰ ਠੀਕ ਹੈ, ਸਰਕਾਰਾਂ ਦੇ ਵਿੱਚ ਨੁਕਸ ਨੇ, ਸਰਕਾਰਾਂ ਕੋਲ ਫੰਡ ਨਹੀਂ ਹੈਗੇ, ਘਪਲੇਬਾਜ਼ ਲੋਕ ਬੈਠੇ ਨੇ, ਉਹ ਗੱਲ ਇੱਕ ਡਿਫਰੈਂਟ ਚੀਜ਼ ਆ। ਪਰ ਜਿਹੜਾ ਇੱਕ ਮਾਸਟਰ ਨੇ ਆਪਣੇ ਪੱਧਰ ਤੇ ਪੋਸਟਰ ਛਪਵਾ ਕੇ ਲੋਕਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਣੂ ਕਰਵਾਇਆ, ਤਾਂ ਉਹ ਬੰਦੇ ਦੀ ਜਿਹੜੀ ਸਕਾਰਾਤਮਕ ਸੋਚ ਹੈ ਉਹਦੀ ਜ਼ਰੂਰ ਸ਼ਲਾਘਾ ਕਰਨੀ ਜੀ। ਤੇ ਅੱਗੇ ਆਪਾਂ ਕਈ ਦੇਰ ਤੋਂ ਸੁਣ ਰਹੇ ਹਾਂ ਪਕੋਕਾ ਬਾਰੇ, ਪਰ ਇਹਦੇ ਕਈ ਨੁਕਸਾਨ ਵੀ ਹੋਣਗੇ, ਕਿਸੇ ਨੂੰ ਫਾਇਦਾ ਵੀ ਹੋਊਗਾ, ਤੇ ਗੈਂਗਸਟਰਾਂ ਦੀ ਬਜਾਏ ਸੰਘਰਸ਼ਕਾਰੀਆਂ ਤੇ ਵਧੇਗਾ। ਦੇਖੋ, ਜਿਹੜਾ ਪਕੋਕਾ ਵਾ ਨਾ, ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ, ਤੇ ਇਹਦਾ ਜਿਹੜੀਆਂ ਸਾਡੀਆਂ 5 ਦਰਜਨ ਜਨਤਕ ਜਥੇਬੰਦੀਆਂ ਨੇ ਉਹਨਾਂ ਨੇ ਵਿਰੋਧ ਕੀਤਾ ਵਾ। ਬਰਨਾਲਾ ਦੇ ਵਿੱਚ ਇਹਨਾਂ ਨੇ ਮਹਾ ਰੈਲੀ ਵੀ ਕੀਤੀ ਆ।
ਔਰ 15 ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ, ਵਿਦਿਆਰਥੀ ਇਹਨਾਂ ਨੇ ਇਹ ਰੈਲੀ ਦੇ ਵਿੱਚ ਪਹੁੰਚੇ ਵੀ ਆ। ਅਸਲ ਦੇ ਵਿੱਚ ਇਹਨਾਂ ਦਾ ਕਹਿਣਾ ਵਾ ਕਿ ਜਿਹੜੇ ਕਾਂਗਰਸ ਦੀ ਅਗਵਾਈ ਵਿੱਚ ਜਿਹੜੀ ਕੈਪਟਨ ਸਰਕਾਰ ਚੱਲ ਰਹੀ ਹੈ ਨਾ, ਇਹ ਪਕੋਕਾ ਨਾਮ ਦਾ ਕਾਨੂੰਨ ਲਿਆ ਰਹੀ ਆ। ਇਹ ਲਿਆਂਦਾ ਜਾ ਰਿਹਾ ਗੈਂਗਸਟਰਾਂ ਦੇ ਨਾਲ ਨਜਿੱਠਣ ਦੇ ਲਈ। ਪਰ ਅਸਲ ਦੇ ਵਿੱਚ ਇਹ ਕਹਿੰਦੇ ਵੀ ਇਹ ਜਿਹੜਾ ਬੇਇਨਸਾਫੀਆਂ, ਅਤਿਆਚਾਰਾਂ ਤੇ ਹਰ ਤਰ੍ਹਾਂ ਦੀ ਸਰਕਾਰੀ ਜਿਹੜੀ ਧੱਕੇਸ਼ਾਹੀ ਆ ਉਹਦੇ ਖਿਲਾਫ ਜਾਂ ਰਾਜਨੀਤਿਕ ਪਾਰਟੀਆਂ ਜਾਂ ਜਨਤਕ ਜਥੇਬੰਦੀਆਂ ਦੇ ਵਿਰੁੱਧ ਹੀ ਵਰਤਿਆ ਜਾ ਸਕਦਾ ਵਾ। ਉਹਨਾਂ ਨੇ ਇਹ ਸੰਭਾਵਨਾ ਜ਼ਾਹਰ ਕੀਤੀ ਆ। ਸੋ ਕਹਿੰਦੇ ਕਿ ਜਿਹੜੀ ਅਕਾਲੀ ਭਾਜਪਾ ਸਰਕਾਰ ਸੀ ਪਿਛਲੀ, ਉਹਨਾਂ ਨੇ ਪੰਜਾਬ ਜਨਤਕ ਤੇ ਨਿੱਜੀ ਜਾਇਦਾਦ ਦਾ ਨੁਕਸਾਨ ਰੋਕੂ ਕਾਨੂੰਨ ਬਣਾਤਾ ਸੀਗਾ ਤੇ ਲੋਕਾਂ ਨੇ ਇਹਦਾ ਸਖਤ ਵਿਰੋਧ ਕੀਤਾ ਸੀ, ਪਰ ਫਿਰ ਵੀ ਬਣਾਤਾ ਸੀਗਾ। ਪਰ ਜਦੋਂ ਚੋਣਾਂ ਨੇੜੇ ਆਈਆਂ ਫਿਰ ਇਹ ਲਾਗੂ ਨਹੀਂ ਕੀਤਾ ਵੀ ਐਵੇਂ ਲੋਕ ਵੋਟ ਬੈਂਕ ਨਿਰਾਸ਼ ਨਾ ਹੋ ਜਾਣ। ਸੋ ਇਹਨਾਂ ਨੇ ਇਹ ਕਿਹਾ ਵਾ ਕਿ ਜਿਹੜੇ ਲੋਕ ਸੜਕਾਂ ਦੇ ਉੱਤੇ ਜਾਮ ਕਰਦੇ ਆ ਆਪਣੇ ਹੱਕਾਂ ਦੀ ਖਾਤਰ ਜਾਂ ਆਵਾਜ਼ ਬੁਲੰਦ ਕਰਨ ਦੀ ਖਾਤਰ, ਤਾਂ ਉਹਨਾਂ ਦੇ ਉੱਤੇ ਹੁਣ 283, 341, 188, 149 ਦੇ ਪਰਚੇ ਸ਼ੁਰੂ ਹੋ ਗਏ ਆ। ਸੋ ਇਹ ਤਾਂ ਕਹਿੰਦੇ ਵੀ ਸੰਘਰਸ਼ੀ ਲੋਕਾਂ ਨੂੰ ਦੱਬਣ ਦੇ ਲਈ ਜਿਹੜੇ ਹਾਕਮ ਧਿਰ ਆ ਉਹ ਜਿਹੜੇ ਪੈਂਤੜੇ ਵਰਤ ਰਹੇ ਆ। ਇਹ ਨਹੀਂ ਚੀਜ਼ ਹੋਣੀ ਚਾਹੀਦੀ। ਜੇਕਰ ਪਕੋਕਾ ਬਣਾਇਆ ਜਾ ਰਿਹਾ ਤਾਂ ਉਹ ਸਿਰਫ ਕ੍ਰਾਈਮ ਵਾਲੇ ਲੋਕਾਂ ਤੇ ਹੋਣਾ ਚਾਹੀਦਾ ਵਾ। ਸੋ ਮੇਰੇ ਖਿਆਲ ਦੇ ਨਾਲ ਸਰਕਾਰ ਨੂੰ, ਜੇ ਸਰਕਾਰ ਆਪਦੀ ਥਾਂ ਤੇ ਸਹੀ ਆ, ਇਹਨਾਂ ਚੀਜ਼ਾਂ ਦਾ ਖੰਡਨ ਕਰਨਾ ਚਾਹੀਦਾ ਵਾ ਕਿ ਬਈ ਇਹ ਏਦਾਂ ਨਹੀਂ ਹੋਊਗਾ। ਇਹਦੀ ਇੱਕ ਭਰੋਸਾ ਦਿਵਾਉਣ ਕਿ ਸੰਘਰਸ਼ੀ ਲੋਕਾਂ ਵਾਸਤੇ ਨਹੀਂ ਹੋਊਗਾ ਇਹ ਜਿਹੜਾ ਪਕੋਕਾ ਹੋਊਗਾ, ਕ੍ਰਿਮੀਨਲ ਲੋਕਾਂ ਵਾਸਤੇ। ਸੋ ਸ਼ੰਕੇ ਜ਼ਾਹਰ ਜ਼ਰੂਰ ਕੀਤੇ ਨੇ ਲੋਕਾਂ ਦੇ। ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਹੋ ਸਕਦਾ ਇਹਦੇ ਤਹਿਤ ਪਰਚੇ ਦਰਜ ਵੀ ਕੀਤੇ ਹੋਣ, ਕਰਨ ਨੂੰ ਸਾਹਮਣੇ ਵੇਖਣ ਨੂੰ ਮਿਲ ਜਾਣ। ਪਰ ਇਹ ਜੇ ਨਾ ਹੋਵੇ ਤਾਂ ਸ਼ਾਇਦ ਡੈਮੋਕ੍ਰੇਸੀ ਦੇ ਲਈ ਜਾਂ ਲੋਕਾਂ ਦੇ ਲਈ ਜਾਂ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਨ ਦੇ ਲਈ ਕਰਨ ਵਾਲੇ ਲੋਕਾਂ ਦੇ ਲਈ ਚੰਗਾ ਹੋਊਗਾ। ਜੀ ਬਹੁਤ ਬਹੁਤ ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਪ੍ਰਵੀਨ ਸ਼ਰਮਾ ਜੀ ਜੋ ਸਾਡੇ ਨਾਲ ਜੁੜੇ ਤੇ ਕੀਤੀਆਂ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ ਆ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।